ਦੀਆਂ ਖਬਰਾਂ ਵੱਲ ਚੱਲੀਏ ਤੇ ਕੈਨੇਡਾ ਨੇ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਆ ਉਹ ਇੰਡੀਆ ਤੋਂ ਵਾਪਸ ਬੁਲਾ ਲਏ ਹੈਗੇ ਆ ਤੇ ਨਾਲ ਇਹ ਵੀ ਕਿਹਾ ਵੀ ਜਿਹੜਾ ਨਵੀਂ ਦਿੱਲੀ ਆ ਇਹ ਅਨਰੀਜ਼ਨੇਬਲ ਆ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵਾਲਿਆਂ ਨੇ ਇਹ ਕਿਹਾ ਸੀ ਵੀ ਆਪਣੇ ਜਿਹੜੇ ਡਿਪਲੋਮੇਟ ਆ ਇੱਥੋਂ ਕੱਢ ਲਓ ਨਹੀਂ ਤਾਂ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਆਪਾਂ ਉਹ ਖਤਮ ਕਰ ਦੇਵਾਂਗੇ। ਤੇ ਉਸ ਟਾਈਮ ਤੋਂ ਇਹ ਗੱਲਬਾਤ ਜ਼ਰੂਰ ਚੱਲ ਰਹੀ ਸੀ ਬਿਹਾਈਂਡ ਦਾ ਸੀਨ ਪਰ ਜਿਸੇ ਤਰ੍ਹਾਂ ਅੱਜ ਖਬਰ ਆਈ ਹੈਗੀ ਆ ਸੋ ਹੁਣ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਨੂੰ ਲੈ ਕੇ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਇੰਡੀਆ ਦੇ ਏਜੰਟਸ ਦੇ ਉੱਤੇ ਬਲੇਮ ਕੀਤਾ ਸੀ ਸੋ ਉਸ ਚੀਜ਼ ਨੇ ਹੁਣ ਪੂਰੀ ਦੁਨੀਆ 'ਚ ਜੇ ਦੇਖਿਆ ਜਾਵੇ ਇੰਡੀਆ ਤੇ ਕੈਨੇਡਾ ਦਾ ਜਿਹੜਾ ਰਿਸ਼ਤਾ ਆ ਉਹ ਬਹੁਤ ਇਸ ਵੇਲੇ ਦੂਰ ਚਲਾ ਗਿਆ ਹੈਗਾ ਆ। ਜੀ। ਇੰਡੀਆ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਵਾਲੇ ਕਹਿ ਰਹੇ ਆ ਵੀ 41 ਬੰਦੇ ਉੱਥੋਂ ਨਿਕਲਣ ਦੇ ਨਾਲ ਪਲੱਸ ਉਹਨਾਂ ਦੇ 42 ਡਿਪੈਂਡੈਂਟ ਸੀ। ਹੁਣ ਕੈਨੇਡਾ ਦੇ ਸਿਰਫ 21 ਡਿਪਲੋਮੈਟਸ ਇੰਡੀਆ ਦੇ ਵਿੱਚ ਰਹਿ ਗਏ ਹੈਗੇ ਆ ਤੇ 2 ਮਿਲੀਅਨ ਕੈਨੇਡੀਅਨ ਜੋ 5% ਓਵਰਆਲ ਪਾਪੂਲੇਸ਼ਨ ਦਾ ਉਹਨਾਂ ਦੀ ਇੰਡੀਅਨ ਹੈਰੀਟੇਜ ਆ ਉਹਨਾਂ 'ਚ ਸਿੱਖ ਵੀ ਹੈਗੇ ਆ ਮੁਸਲਮਾਨ ਵੀ ਆ ਹਿੰਦੂ ਵੀ ਆ ਸਾਰੇ ਤਰ੍ਹਾਂ ਦੇ ਜਿਹੜੇ 2 ਮਿਲੀਅਨ ਦੇ ਕਰੀਬ ਆਉਂਦੇ ਹੈਗੇ ਆ ਤੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਲਾਰਜੈਸਟ ਨੰਬਰ ਆਫ ਗਲੋਬਲ ਸਟੂਡੈਂਟਸ ਜਿਹੜੇ ਆਉਂਦੇ ਜਿਹੜੇ 40% ਸਟੱਡੀ ਪਰਮਿਟ ਹੋਲਡਰਸ ਹੈਗੇ ਆ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਹ ਕਿਹਾ ਵੀ ਜਿਹੜੇ ਡਿਪਾਰਚਰ ਹੋ ਗਏ ਆ ਹੁਣ ਕੈਨੇਡਾ ਦੇ ਲਈ ਉੱਥੇ ਦੇ ਡਿਪਲੋਮੈਟਸ ਉਹਦੇ ਨਾਲ ਹੁਣ ਫਰਸਟ੍ਰੇਸ਼ਨ ਬਹੁਤ ਸਾਰੇ ਲੋਕਾਂ 'ਚ ਹੋਊਗੀ ਕਲਾਇੰਟਸ ਦੇ ਵਿੱਚ ਫੈਮਿਲੀ 'ਚ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਮਿਊਨਿਟੀ 'ਚ ਬਿਜ਼ਨੈਸਸ ਕੈਨੇਡਾ ਦੇ ਵਿੱਚ ਕਿਉਂਕਿ ਕਿੱਥੇ ਤਾਂ ਜਿਹੜੇ 82 ਦੇ ਕਰੀਬ ਡਿਪਲੋਮੈਟਸ ਕੰਮ ਕਰਦੇ ਸੀ ਕਿੱਥੇ 63 ਦੇ ਕਰੀਬ ਤੇ ਕਿੱਥੇ ਹੁਣ 21 ਡਿਪਲੋਮੈਟ ਉੱਥੇ ਰਹਿ ਗਏ ਹੈਗੇ ਆ ਪਰ ਵੀਜ਼ਾ ਐਪਲੀਕੇਸ਼ਨ ਸੈਂਟਰ ਜਿਹੜੇ ਇੰਡੀਆ 'ਚ ਆਪਰੇਟ ਹੋ ਰਹੇ ਆ ਉਹਨਾਂ ਨੂੰ ਇੱਕ ਥਰਡ ਪਾਰਟੀ ਕੰਟਰੈਕਟਰ ਰਨ ਕਰਦਾ ਆ ਉਹਦੇ ਉੱਤੇ ਕੋਈ ਇਦਾਂ ਦਾ ਜਿਹੜਾ ਇਫੈਕਟ ਨਹੀਂ ਹੈਗਾ। ਦੀਆਂ ਖਬਰਾਂ ਵੱਲ ਚੱਲੀਏ ਤੇ ਕੈਨੇਡਾ ਨੇ 41 ਦੇ ਕਰੀਬ ਆਪਣੇ ਜਿਹੜੇ ਡਿਪਲੋਮੈਟਸ ਆ ਉਹ ਇੰਡੀਆ ਤੋਂ ਵਾਪਸ ਬੁਲਾ ਲਏ ਹੈਗੇ ਆ ਤੇ ਨਾਲ ਇਹ ਵੀ ਕਿਹਾ ਵੀ ਜਿਹੜਾ ਨਵੀਂ ਦਿੱਲੀ ਆ ਇਹ ਅਨਰੀਜ਼ਨੇਬਲ ਆ ਤੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੰਡੀਆ ਵਾਲਿਆਂ ਨੇ ਇਹ ਕਿਹਾ ਸੀ ਵੀ ਆਪਣੇ ਜਿਹੜੇ ਡਿਪਲੋਮੇਟ ਆ ਇੱਥੋਂ ਕੱਢ ਲਓ ਨਹੀਂ ਤਾਂ ਉਹਨਾਂ ਦੀ ਜਿਹੜੀ ਇਮਿਊਨਿਟੀ ਆ ਉਹ ਆਪਾਂ ਉਹ ਖਤਮ ਕਰ ਦੇਵਾਂਗੇ। ਤੇ ਉਸ ਟਾਈਮ ਤੋਂ ਇਹ ਗੱਲਬਾਤ ਜ਼ਰੂਰ ਚੱਲ ਰਹੀ ਸੀ ਬਿਹਾਈਂਡ ਦਾ ਸੀਨ ਪਰ ਜਿਸੇ ਤਰ੍ਹਾਂ ਅੱਜ ਖਬਰ ਆਈ ਹੈਗੀ ਆ ਸੋ ਹੁਣ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਨੂੰ ਲੈ ਕੇ ਜਿਸ ਤਰ੍ਹਾਂ ਕੈਨੇਡਾ ਦੀ ਸਰਕਾਰ ਨੇ ਇੰਡੀਆ ਦੇ ਏਜੰਟਸ ਦੇ ਉੱਤੇ ਬਲੇਮ ਕੀਤਾ ਸੀ ਸੋ ਉਸ ਚੀਜ਼ ਨੇ ਹੁਣ ਪੂਰੀ ਦੁਨੀਆ 'ਚ ਜੇ ਦੇਖਿਆ ਜਾਵੇ ਇੰਡੀਆ ਤੇ ਕੈਨੇਡਾ ਦਾ ਜਿਹੜਾ ਰਿਸ਼ਤਾ ਆ ਉਹ ਬਹੁਤ ਇਸ ਵੇਲੇ ਦੂਰ ਚਲਾ ਗਿਆ ਹੈਗਾ ਆ। ਜੀ। ਇੰਡੀਆ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਵਾਲੇ ਕਹਿ ਰਹੇ ਆ ਵੀ 41 ਬੰਦੇ ਉੱਥੋਂ ਨਿਕਲਣ ਦੇ ਨਾਲ ਪਲੱਸ ਉਹਨਾਂ ਦੇ 42 ਡਿਪੈਂਡੈਂਟ ਸੀ। ਹੁਣ ਕੈਨੇਡਾ ਦੇ ਸਿਰਫ 21 ਡਿਪਲੋਮੈਟਸ ਇੰਡੀਆ ਦੇ ਵਿੱਚ ਰਹਿ ਗਏ ਹੈਗੇ ਆ ਤੇ 2 ਮਿਲੀਅਨ ਕੈਨੇਡੀਅਨ ਜੋ 5% ਓਵਰਆਲ ਪਾਪੂਲੇਸ਼ਨ ਦਾ ਉਹਨਾਂ ਦੀ ਇੰਡੀਅਨ ਹੈਰੀਟੇਜ ਆ ਉਹਨਾਂ 'ਚ ਸਿੱਖ ਵੀ ਹੈਗੇ ਆ ਮੁਸਲਮਾਨ ਵੀ ਆ ਹਿੰਦੂ ਵੀ ਆ ਸਾਰੇ ਤਰ੍ਹਾਂ ਦੇ ਜਿਹੜੇ 2 ਮਿਲੀਅਨ ਦੇ ਕਰੀਬ ਆਉਂਦੇ ਹੈਗੇ ਆ ਤੇ ਇੰਡੀਆ ਤੋਂ ਕੈਨੇਡਾ ਦੇ ਵਿੱਚ ਲਾਰਜੈਸਟ ਨੰਬਰ ਆਫ ਗਲੋਬਲ ਸਟੂਡੈਂਟਸ ਜਿਹੜੇ ਆਉਂਦੇ ਜਿਹੜੇ 40% ਸਟੱਡੀ ਪਰਮਿਟ ਹੋਲਡਰਸ ਹੈਗੇ ਆ। ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਹ ਕਿਹਾ ਵੀ ਜਿਹੜੇ ਡਿਪਾਰਚਰ ਹੋ ਗਏ ਆ ਹੁਣ ਕੈਨੇਡਾ ਦੇ ਲਈ ਉੱਥੇ ਦੇ ਡਿਪਲੋਮੈਟਸ ਉਹਦੇ ਨਾਲ ਹੁਣ ਫਰਸਟ੍ਰੇਸ਼ਨ ਬਹੁਤ ਸਾਰੇ ਲੋਕਾਂ 'ਚ ਹੋਊਗੀ ਕਲਾਇੰਟਸ ਦੇ ਵਿੱਚ ਫੈਮਿਲੀ 'ਚ ਐਜੂਕੇਸ਼ਨਲ ਇੰਸਟੀਟਿਊਸ਼ਨਸ ਕਮਿਊਨਿਟੀ 'ਚ ਬਿਜ਼ਨੈਸਸ ਕੈਨੇਡਾ ਦੇ ਵਿੱਚ ਕਿਉਂਕਿ ਕਿੱਥੇ ਤਾਂ ਜਿਹੜੇ 82 ਦੇ ਕਰੀਬ ਡਿਪਲੋਮੈਟਸ ਕੰਮ ਕਰਦੇ ਸੀ ਕਿੱਥੇ 63 ਦੇ ਕਰੀਬ ਤੇ ਕਿੱਥੇ ਹੁਣ 21 ਡਿਪਲੋਮੈਟ ਉੱਥੇ ਰਹਿ ਗਏ ਹੈਗੇ ਆ ਪਰ ਵੀਜ਼ਾ ਐਪਲੀਕੇਸ਼ਨ ਸੈਂਟਰ ਜਿਹੜੇ ਇੰਡੀਆ 'ਚ ਆਪਰੇਟ ਹੋ ਰਹੇ ਆ ਉਹਨਾਂ ਨੂੰ ਇੱਕ ਥਰਡ ਪਾਰਟੀ ਕੰਟਰੈਕਟਰ ਰਨ ਕਰਦਾ ਆ ਉਹਦੇ ਉੱਤੇ ਕੋਈ ਇਦਾਂ ਦਾ ਜਿਹੜਾ ਇਫੈਕਟ ਨਹੀਂ ਹੈਗਾ।